ਯੂਐਸ ਦੇ ਵਿੱਚ ਕਾਫੀ ਕੁਝ ਜਿਹੜਾ ਉਹ ਹੋ ਰਿਹਾ ਹੈਗਾ। ਸੋ ਇਸ ਕਰਕੇ ਕੈਨੇਡਾ ਦੇ ਬਾਰੇ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਹੋਲਡ ਕਰ ਲਈਏ, ਕਿਉਂਕਿ ਯੂਐਸ ਦੇ ਵਿੱਚ ਜਿਹੜਾ ਲਾਅ ਲਾਸਟ ਈਅਰ ਨਾਨ ਡੋਮਿਸਾਈਲ ਲਾਇਸੈਂਸ ਦਾ ਇੰਟਰਮ ਰੂਲ ਜਿਹੜਾ ਆਇਆ ਸੀਗਾ DOT ਵੱਲੋਂ ਇੰਟਰੋਡਿਊਸ ਕੀਤਾ ਗਿਆ ਸੀਗਾ, ਉਹ ਰੂਲ ਕੱਲ੍ਹ ਪੱਕਾ ਕਰ ਦਿੱਤਾ ਗਿਆ। ਫਰਾਈਡੇ ਨੂੰ ਇਹ ਰੂਲ ਜਿਹੜਾ ਆ ਫੈਡਰਲ ਰਜਿਸਟਰ ਦੇ ਵਿੱਚ ਪਬਲਿਸ਼ ਹੋਣਾ ਆ ਅਤੇ ਉਸ ਤੋਂ 30 ਡੇਜ਼ ਦੇ ਬਾਅਦ ਦੇ ਵਿੱਚ ਇਹ ਫੁੱਲੀ ਲਾਗੂ ਹੋ ਜਾਣਾ ਆ। ਸੋ ਇਹ ਜਿਹੜਾ ਰੂਲ ਹੈਗਾ, ਇਹ ਜੋ ਇਨੀਸ਼ੀਅਲ ਸਟਾਰਟ ਹੋਈ ਸੀਗੀ, ਜੋ ਇੰਟਰਮ ਰੂਲ ਆਇਆ ਸੀਗਾ, ਪ੍ਰੀਟੀ ਮੱਚ ਉਹਦੇ ਹੀ ਨਕਸ਼ੇ ਕਦਮ ਦੇ ਉੱਤੇ ਇਹਨੂੰ ਲਾਗੂ ਕੀਤਾ ਜਾ ਰਿਹਾ। ਇਹਦੇ ਵਿੱਚ ਇੱਕ ਜਿਹੜੀ ਚੀਜ਼ ਹੈਗੀ ਆ, ਉਹ ਜਿਹੜੀ ਪਹਿਲਾਂ ਸ਼ਾਇਦ ਨਹੀਂ ਕਹੀ ਗਈ ਸੀ ਲੇਕਿਨ ਹੁਣ ਕਹੀ ਗਈ ਆ, ਉਹ ਲਾਗੂ ਕੀਤੀ ਜਾ ਰਹੀ ਹੈ। ਸੋ ਇਹਦੇ ਵਿੱਚ ਜਿਹੜਾ ਹੁਣ ਤੋਂ 30 ਡੇਜ਼ ਤੋਂ ਬਾਅਦ ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਇਸ਼ੂ ਹੋਊਗਾ ਜਾਂ ਰੀਨਿਊ ਹੋਊਗਾ, ਉਹ ਇਹਨਾਂ 3 ਸ਼ਰਤਾਂ ਦੇ ਉੱਤੇ ਲਾਗੂ ਹੋਊਗਾ। 3 ਸ਼ਰਤਾਂ ਉੱਤੇ ਲਾਗੂ ਹੋਣਗੀਆਂ ਕਿ ਜਿਹਦੇ ਵਿੱਚ H2A ਵੀਜ਼ਾ, H2B ਵੀਜ਼ਾ ਅਤੇ E2 ਵੀਜ਼ਾ, ਇਹ 3 ਵੀਜ਼ਿਆਂ ਦੇ ਵਿੱਚੋਂ ਕੋਈ ਵੀ ਵੀਜ਼ਾ ਉਹਨਾਂ ਦੇ ਕੋਲ ਹੈਗਾ ਅਤੇ ਉਹ ਬੈਕਗਰਾਊਂਡ ਚੈੱਕ ਕਲੀਨ ਆ ਅਤੇ ਉਹ ਐਪਲੀਕੇਸ਼ਨ ਕਰ ਸਕਦੇ ਨਾਨ ਡੋਮਿਸਾਈਲ ਦੀ। ਜਿਹੜਾ ਇੰਪਲੋਇਮੈਂਟ ਆਥੋਰਾਈਜੇਸ਼ਨ ਡਾਕੂਮੈਂਟ ਹੈ EAD, ਜਾਂ ਜਿਹਨੂੰ ਆਪਾਂ ਵਰਕ ਪਰਮਿਟ ਕਹਿ ਦਿੰਦੇ ਹਾਂ ਆਮ ਤੌਰ 'ਤੇ, ਉਹ ਜਿਹੜਾ ਆ ਇਸ ਲਾਇਸੈਂਸ ਦੇ ਲਈ ਵੈਲਿਡ ਨਹੀਂ ਹੋਏਗਾ। ਸੋ ਜਿਹੜਾ ਇਹ ਚੀਜ਼ ਹੈਗੀ ਆ, ਇਹ ਪਹਿਲਾਂ ਨਹੀਂ ਸੀਗੀ, ਹੁਣ ਲੇਕਿਨ ਇਹਦੇ ਵਿੱਚ ਕਲੀਅਰਲੀ ਇਹ ਕਿਹਾ ਗਿਆ ਕਿ EAD ਜਿਹੜਾ ਆ ਉਹ ਨਾਨ ਡੋਮਿਸਾਈਲ ਲਾਇਸੈਂਸ ਦੇ ਲਈ ਵੈਲਿਡ ਡਾਕੂਮੈਂਟ ਨਹੀਂ ਮੰਨਿਆ ਜਾਏਗਾ। ਇਸ ਤੋਂ ਬਾਅਦ ਸਾਰੀ ਸਟੇਟਸ ਨੂੰ ਹਦਾਇਤ ਹੈ ਕਿ ਸੇਵ ਸਿਸਟਮ ਰਾਹੀਂ ਜਿਹੜੀ ਆ ਉਹਨਾਂ ਦੀ ਬੈਕਗਰਾਊਂਡ ਚੈੱਕ ਅਤੇ ਸਾਰਾ ਕੁਛ ਕਰਨਾ ਜਿਹੜਾ ਲਾਜ਼ਮੀ ਹੋਏਗਾ। ਸੋ ਇਹ ਜਿਹੜੀ ਚੀਜ਼ ਆ, ਇਹ 30 ਡੇਜ਼ ਤੋਂ ਬਾਅਦ ਜਿਹੜੀ ਆ ਇਹ ਲਾਗੂ ਹੋ ਜਾਣੀ ਆ। ਇਹ ਜਿਹੜਾ ਫਾਈਨਲ ਰੂਲ ਜਿਹੜਾ ਪਬਲਿਸ਼ ਕੱਲ੍ਹ ਫਰਾਈਡੇ ਨੂੰ ਹੋਣ ਦੀ ਆਸ ਹੈਗੀ ਆ। ਸੋ ਫਰਾਈਡੇ ਦਾ 30 ਨੂੰ ਇਹ ਰੂਲ ਜਿਹੜਾ ਪਬਲਿਸ਼ ਹੋਣਾ ਆ, ਅਤੇ ਉਸ ਤੋਂ 30 ਡੇਜ਼ ਬਾਅਦ ਜਿਹੜਾ ਇਹ ਰੂਲ ਫਾਈਨਲ ਰੂਲ ਦੇ ਤੌਰ 'ਤੇ ਲਾਗੂ ਹੋ ਜਾਣਾ ਆ। ਇਸ ਰੂਲ ਦੇ ਚੱਲਦੇ ਜਿਹੜਾ ਆ ਸਿਚੁਏਸ਼ਨ ਜਿਹੜੀ ਉਹ ਇਹ ਹੈਗੀ ਆ ਕਿ ਜਿਹੜੇ ਆਪਾਂ ਲਾਸਟ ਈਅਰ ਵੀ ਇਹ ਗੱਲ ਕੀਤੀ ਸੀਗੀ ਕਿ ਜਿਹੜੇ 2 ਲੱਖ ਦੇ ਕਰੀਬ ਜਾਂ 2 ਲੱਖ ਤੋਂ ਵੱਧ ਦੀਆਂ ਘਾਟੀਆਂ ਉੱਥੇ ਜਿਹੜੇ ਕਰੀਬ ਲਾਇਸੈਂਸਿਸ ਹੈਗੇ ਨਾਨ ਡੋਮਿਸਾਈਲ, ਉਹ ਅਲਟੀਮੇਟਲੀ ਕਲੀਨ ਅਪ ਗਵਰਨਮੈਂਟ ਚਾਹੁੰਦੀ ਹੈਗੀ ਕਰਨਾ। ਸੋ ਅਗਲੇ ਸਾਲ ਤੋਂ ਉਹਨਾਂ ਨੇ 5 ਸਾਲ ਦੀ ਮਿਆਦ ਦਿੱਤੀ ਆ। 5 ਸਾਲ ਤੱਕ ਜਿਹੜੇ ਲਾਇਸੈਂਸ, ਆਪਾਂ ਨੂੰ ਪਤਾ ਕਿ ਕਈ ਲਾਇਸੈਂਸ ਜਿਹੜੇ 28-29 ਦੇ ਵਿੱਚ ਜਾ ਕੇ ਐਕਸਪਾਇਰ ਹੁੰਦੇ ਆ। ਸੋ ਜੇ ਤੁਹਾਡਾ ਜਿਹੜਾ EAD ਹੈਗਾ ਆ, ਇੰਪਲੋਇਮੈਂਟ ਆਥੋਰਾਈਜੇਸ਼ਨ ਜਾਂ ਵਰਕ ਪਰਮਿਟ, ਤੁਹਾਡੇ ਡਰਾਈਵਰ ਲਾਇਸੈਂਸ ਤੋਂ ਬਾਅਦ ਐਕਸਪਾਇਰ ਹੁੰਦਾ ਅਤੇ ਉਹ ਉਸ ਡੇਟ ਤੱਕ ਲਾਇਸੈਂਸ ਜਿਹੜੇ ਚੱਲਦੇ ਰਹਿਣਗੇ। ਜਿਹੜੇ ਲਾਇਸੈਂਸ ਜਿਹੜੇ ਆ ਵਰਕ ਪਰਮਿਟ ਤੋਂ ਬਾਅਦ ਦੇ ਵਿੱਚ ਐਕਸਪਾਇਰ ਹੁੰਦੇ ਆ, ਉਹ ਮਾਰਚ 6 ਦੀ ਡੇਟ ਦੇ ਉੱਤੇ ਉਹਨਾਂ ਦੀ ਕੈਂਸਲੇਸ਼ਨ ਜਿਹੜੀ ਹੈਗੀ ਆ। ਜਿਹੜਾ ਇਸ ਵੇਲੇ ਅੰਦਾਜ਼ਾ ਲਾਇਆ ਜਾ ਰਿਹਾ ਕਿ 40,000 ਦੇ ਕਰੀਬ ਜਿਹੜੇ ਲਾਇਸੈਂਸ ਆ ਐਵਰੀ ਈਅਰ ਵਰਕ ਫੋਰਸ ਦੇ ਵਿੱਚੋਂ ਬਾਹਰ ਹੋਣਗੇ। ਸੋ ਇਹ ਜਿਹੜੀ ਚੀਜ਼ ਹੈ, ਇਹ ਕਾਫੀ ਇੰਪੋਰਟੈਂਟ ਹੈਗੀ ਆ, ਜਿਹੜੀ ਇਸ ਵੇਲੇ ਆ ਰਹੀ ਆ, ਦੱਸੀ ਜਾ ਰਹੀ ਆ। ਸੋ ਇਹ ਗਵਰਨਮੈਂਟ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ ਲਾਇਸੈਂਸ ਹੈਗੇ ਆ, ਇਹਨਾਂ ਨੂੰ ਵਾਈਪ ਆਊਟ ਕਰਕੇ ਕਲੀਨ ਤਰੀਕੇ ਦੇ ਨਾਲ ਜਿਹੜੇ ਲਾਇਸੈਂਸ ਇਸ਼ੂ ਕੀਤੇ ਜਾਣ। ਔਰ ਇਹਦੇ ਵਿੱਚ ਰਾਜਕਰਨ ਇੱਕ ਇਹ ਵੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਇਹ ਕਾਨੂੰਨ ਜਾਂ ਜਿਹੜੇ ਇਹ ਸ਼ਰਤਾਂ ਲਾਈਆਂ ਗਈਆਂ, ਇਹਨਾਂ ਸ਼ਰਤਾਂ ਦੇ ਮੁਤਾਬਕ ਤਕਰੀਬਨ 6,000 ਦੇ ਕਰੀਬ ਸਾਲ ਦੇ ਲਾਇਸੈਂਸ ਜਿਹੜੇ ਆ ਕੁਆਲੀਫਾਈ ਹੋਣਗੇ ਇਸ ਕੈਟੇਗਰੀ ਦੇ ਵਿੱਚ। ਸੋ ਇੱਥੇ ਬਹੁਤ ਵੱਡੀ ਇੱਕ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਇਹਦਾ ਮਤਲਬ ਇਹ ਨਹੀਂਗਾ ਕਿ ਦੁਨੀਆ ਦਾ ਅੰਤ ਹੋ ਚੱਲਿਆ। ਇਹਦਾ ਮਤਲਬ ਇਹ ਆ ਕਿ ਤੁਹਾਨੂੰ ਕੱਲ੍ਹ ਵਾਸਤੇ ਰੈਡੀ ਹੋਣਾ ਪੈਣਾ। ਜਿੱਦਣ ਤੁਹਾਡਾ ਕੇਸ ਜਿਹੜਾ ਆ ਉਹ ਅਪਰੂਵ ਹੋ ਜਾਂਦਾ, ਤੁਹਾਨੂੰ ਗ੍ਰੀਨ ਕਾਰਡ ਅਪਰੂਵ ਹੋ ਜਾਂਦਾ, ਗ੍ਰੀਨ ਕਾਰਡ ਤੁਹਾਡੇ ਹੱਥ 'ਚ ਆ ਜਾਂਦਾ, ਤੁਸੀਂ ਉਦੋਂ ਦੁਬਾਰੇ ਤੋਂ ਆਪਣਾ ਟੈਸਟ ਦੇ ਕੇ ਆਪਣੀ ਇਹ ਇੰਡਸਟਰੀ ਦੇ ਵਿੱਚ ਆ ਸਕਦੇ ਆ। ਪਰ ਉਹਦੇ ਲਈ ਤੁਹਾਨੂੰ ਇੰਗਲਿਸ਼ ਜਿਹੜੀ ਆ ਸਿੱਖਣੀ ਜਾਂ ਇੰਗਲਿਸ਼ ਦੀਆਂ ਕਲਾਸਿਸ ਲੈਣੀਆਂ, ਉਹ ਜਿਹੜੀਆਂ ਚੀਜ਼ਾਂ ਕਰਨੀਆਂ ਹੈਗੀਆਂ, ਉਹ ਤੁਸੀਂ ਹੁਣ ਤੋਂ ਪ੍ਰੈਕਟਿਸ ਆਪਣੀ ਸ਼ੁਰੂ ਕਰ ਸਕਦੇ ਆ। ਸੋ ਇਹ ਜਿਹੜੀ ਅੱਜ ਦੀ ਸਾਰਿਆਂ ਨਾਲੋਂ ਮੇਨ ਇੰਪੋਰਟੈਂਟ ਖਬਰ ਹੈਗੀ ਕੱਲ੍ਹ ਦੀ, ਜਿਹੜੀ ਇਹ ਇੰਡਸਟਰੀ ਦੇ ਵਿੱਚ ਜਿਹਨੇ ਕਾਫੀ ਹੰਗਾਮਾ ਮਚਾਇਆ ਹੋਇਆ, ਕਿਉਂਕਿ 40,000 ਦੇ ਕਰੀਬ ਜਿਹੜੇ ਲਾਇਸੈਂਸ ਆ ਐਵਰੀ ਈਅਰ ਵਾਈਪ ਆਊਟ ਹੋਣੇ ਆ। ਸੋ ਜੇ EAD ਦਸਤਾਵੇਜ਼ ਮਨਜ਼ੂਰ ਨਹੀਂ, ਸੋ ਇੱਕ ਵਾਰੀ ਫੇਰ ਦੱਸ ਸਕਦੇ ਵੀ, ਕਿਉਂਕਿ ਹੁਣ ਜਿਹੜੇ ਆਪਣੇ ਖਾਸ ਕਰਕੇ ਨਵੇਂ ਜਿਹੜੇ ਆਏ ਆ ਜਿਨ੍ਹਾਂ ਕੋਲ ਨਾਨ ਡੋਮਿਸਾਈਲਡ ਆ, ਉਹ EAD ਦੇ ਆਧਾਰ ਦੇ ਉੱਤੇ ਹੀ ਉਹਨਾਂ ਦਾ ਲਾਇਸੈਂਸ ਬਣਦਾ ਸੀਗਾ, ਜਾਂ ਜਿਹੜਾ ਕੇਸ ਲੱਗਾ ਹੋਇਆ ਉਹਦੇ ਆਧਾਰ ਦੇ ਉੱਤੇ ਬਣਦਾ ਸੀਗਾ। ਜੇ ਉਹ ਹੁਣ ਉਸ ਨੂੰ ਉਹ ਦਸਤਾਵੇਜ਼ ਨਹੀਂ ਮੰਨ, ਇੱਕ ਹੀ ਕੈਲੀਫੋਰਨੀਆ ਵਾਲਿਆਂ ਨੇ ਵੀ ਨਹੀਂ ਮੰਨਣਾ, ਹੁਣ ਇਹ ਵੀ ਇਹਨਾਂ ਨੇ ਕਰ ਦਿੱਤਾ ਹੈ। ਇਹ FMCSA ਨੇ ਫੈਡਰਲ ਹੈਗਾ,
ਠੀਕ ਸੋ ਹੈ ਜੀ, ਇਹਦੇ 'ਚ ਹਰ ਸਟੇਟ ਨੂੰ ਇਹ ਜਿਹੜਾ ਰੂਲ ਆ ਲਾਗੂ ਹੁੰਦਾ, ਕਿਉਂਕਿ ਇਹ ਡਾਕੂਮੈਂਟ ਫੈਡਰਲ ਹੈਗਾ। ਠੀਕ ਹੈ। ਸਟੇਟ ਨੂੰ ਅਥਾਰਟੀ ਦਿੱਤੀ ਗਈ ਇਹਨੂੰ ਇਸ਼ੂ ਕਰਨ ਦੀ। ਜੇ ਤੁਹਾਡੇ ਕੋਲ ਜਿਹੜਾ ਇੰਪਲੋਇਮੈਂਟ ਆਥੋਰਾਈਜੇਸ਼ਨ ਆ ਉਹ ਹੁਣ ਨਹੀਂ ਮੰਨਿਆ ਜਾਏਗਾ, ਉਹਦੀ ਜਗ੍ਹਾ ਦੇ ਉੱਤੇ ਵੈਲਿਡ ਇੰਟਰਨੈਸ਼ਨਲ ਪਾਸਪੋਰਟ ਤੇ ਉਹਦੇ ਨਾਲ I-94 ਜਿਹੜਾ ਉਹ ਲਾਜ਼ਮੀ ਹੋਊਗਾ। ਸੋ ਵੈਲਿਡ ਇੰਟਰਨੈਸ਼ਨਲ ਪਾਸਪੋਰਟ ਤੇ I-94 ਜਿਹੜਾ ਉਹ ਰਿਕੁਆਇਰਡ ਹੋਊਗਾ to ਇਨਕਲੂਡਿੰਗ apply। EAD ਇਨਕਲੂਡਿੰਗ EAD ਵੀ ਨਾਲ ਚਾਹੀਦਾ ਨਹੀਂ, ਹੋਊਗਾ ਕਿ EAD ਦਾ EAD ਨੂੰ ਨਹੀਂ ਮੰਨਿਆ ਜਾ ਰਿਹਾ। ਸੋ H-2A ਵੀਜ਼ਾ, H-2B ਵੀਜ਼ਾ, E-2 ਵੀਜ਼ਾ, ਇਹਦੇ ਨਾਲ ਤੁਹਾਡਾ ਇੰਟਰਨੈਸ਼ਨਲ ਪਾਸਪੋਰਟ ਤੇ I-94 ਜਿਹੜਾ ਫਾਰਮ ਹੈਗਾ ਉਹ, ਤੇ ਸੇਵ ਸਿਸਟਮ ਦੇ ਥਰੂ ਤੁਹਾਡਾ ਬੈਕਗ੍ਰਾਉਂਡ ਚੈੱਕ, ਇਹ ਰਿਕੁਆਇਰਮੈਂਟ ਹੈਗੀ ਆ ਨਾਨ ਡੋਮਿਸਾਈਲ ਲਾਇਸੈਂਸ ਦੀ। ਪਰ ਇਹ ਮੈਂ ਤਾਂ ਇਹ ਪੁੱਛ ਰਿਹਾ ਕਿਉਂਕਿ EAD ਤੋਂ ਬਗੈਰ ਫਿਰ ਕੰਮ ਕਿੱਦਾਂ ਕੋਈ ਕਰ ਨਹੀਂ ਸਕਦਾ। ਇਹ ਵੀ ਜਿਹੜਾ ਉਹ ਰੌਲਾ ਇੰਪਲੋਇਮੈਂਟ ਆਥੋਰਾਈਜੇਸ਼ਨ, ਜੇ ਉਹ ਕਿਸੇ ਕੋਲ ਹੈ ਨਹੀਂ ਇੱਥੇ ਅਮਰੀਕਾ 'ਚੋਂ, ਫਿਰ ਕੰਮ ਕਿੱਦਾਂ ਕਰੂਗਾ, ਖਾਸ ਕਰਕੇ ਜਿਹੜਾ ਨੌਨ ਇਮੀਗ੍ਰੈਂਟ ਆ। ਜਿਹੜੇ ਵੀਜ਼ਾਸ ਆ ਉਹ ਵੀਜ਼ਾਸ ਇਸੇ ਕੰਮ ਲਈ ਆ ਕਿਉਂਕਿ ਆਥੋਰਾਈਜੇਸ਼ਨ ਲਈ ਆ। ਸੋ ਜਿਹੜੇ ਵੀਜ਼ਾਸ ਹੈਗੇ ਆ, ਹਾਂ ਵਰਕ ਆਥੋਰਾਈਜੇਸ਼ਨ ਰਿਕੁਆਇਰਡ ਹੋਊਗਾ, ਪਰ ਉਹ ਇੱਕ ਬੇਸ ਨਹੀਂ ਹੋਊਗਾ ਲਾਇਸੈਂਸ ਇਸ਼ੂ ਬੇਸ ਨਹੀਂ ਹੋਊ, ਕੱਲੀ ਇੱਕ ਚੀਜ਼ ਉਹ ਨਹੀਂ ਹੋਊਗੀ, ਨਾਲ ਵੀਜ਼ਾ ਵੀ ਤੁਹਾਨੂੰ ਜਿਹੜਾ ਉਹ ਚਾਹੀਦਾ ਹੋਊ। ਜੀ ਸੋ ਬੇਸਿਕਲੀ ਇਹ ਤਾਂ ਫਿਰ ਟੋਟਲੀ ਵਾਈਪ ਆਊਟ ਵਾਲਾ ਹੀ, ਜਿੱਦਾਂ ਤੁਸੀਂ ਕਿਹਾ ਵੀ ਉਹ ਹਾਂਜੀ ਹੋ ਜਾਣਗੇ। ਸ਼ੁਰੂ 'ਚ ਹੀ ਦਿਖਦਾ ਸੀਗਾ ਕਿ ਇਹ ਜਿਹੜੇ ਲਾਇਸੈਂਸ ਹੈਗੇ ਆ ਇਹ ਵਾਈਪ ਆਊਟ ਕਰਨ ਦੀ ਕਵਾਇਦ ਜਿਹੜੀ ਆ ਸ਼ੁਰੂ ਕੀਤੀ ਹੈ ਗਵਰਨਮੈਂਟ ਨੇ। ਸੋ ਇਹਦੇ ਲਈ ਉਹਨਾਂ ਨੇ ਪਹਿਲਾਂ ਇਹ ਜਲਦੀ ਕਰਨ ਦੀ ਗੱਲ ਕੀਤੀ ਸੀ, ਲੇਕਿਨ ਹੁਣ 5 ਸਾਲ ਦਾ ਟਾਈਮ ਜਿਹੜਾ ਉਹਨਾਂ ਨੇ ਦਿੱਤਾ ਹੈਗਾ ਕਿ 5 ਸਾਲਾਂ ਦੇ ਵਿੱਚ ਇਹ ਥੋੜੇ ਕਰਕੇ ਲਾਇਸੈਂਸ ਜਿਹੜੇ ਆ ਉਹ ਇਸ ਇੰਡਸਟਰੀ ਦੇ ਵਿੱਚੋਂ ਵਾਈਪ ਆਊਟ ਹੁੰਦੇ ਰਹਿਣਗੇ। ਜੀ